Viewers, welcome back on program. So viewers, ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਤੁਹਾਡੀਆਂ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ ਜਿਹੜੀਆਂ ਕਿ ਤੁਸੀਂ ਸਾਨੂੰ ਜਿਹੜੀਆਂ ਕਰੰਟ ਇਸ਼ੂਜ਼ ਨੇ ਉਸ ਉੱਪਰ ਸਾਨੂੰ ਭੇਜੀਆਂ ਨੇ। ਸੋ ਹੁਣ ਨਾਲ ਹੀ ਆਪਾਂ ਗੁਰਬਾਣੀ ਚਰਨ ਸਾਂਝੀ ਤੁਹਾਡਾ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਲਿਖਤਾਂ ਬਾਰੇ? देखो इन्हां दिनां च सानू बहुत सारियां लिखतां और कामेंट अपने व्यूअर्स वालों मिल रहे ने जी। असीं कोशिश करांगे आने वाले दिनां च उन्हां नू साझा करिए जी। क्विकली असीं एक दो कामेंट्स और फिर एक लिखत जिहड़ी भैन जी किरण गिल होरां दी है उहनूं वेरवे च पढ़ांगे जी। नवाज अंसारी उन्होंने लिखा भी एज ऑलवेज हाईली एंगेजिंग थॉट प्रोवोकिंग and very comprehensive analysis. I found TV84 a few days ago, and after watching one show, I absolutely got hooked on these fine analysis by Dr. Amarjeet Singh Sahib. Catching up watching previous shows for a few days now, always rooting for India out of Khalistan. Nice. So बहुत बहुत शुक्रिया नवाज अंसारी जी। उन्होंने TV84 ਦੇ ਸਾਡੇ ਸ਼ੋ ਚੰਗੇ ਲੱਗੇ, ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਦੇਖਿਆ, ਹੁਣ ਪਿਛਲੇ ਸ਼ੋ ਵੀ ਦੇਖ ਰਹੇ ਨੇ। ਇਸ ਵੇਲੇ 10,000 ਤੋਂ ਜ਼ਿਆਦਾ ਵੀਡੀਓਜ਼ ਜਿਹੜੀਆਂ ਪਿਛਲੇ 9 ਸਾਲਾਂ ਦੀਆਂ ਸਾਡੀਆਂ TV84 ਦੇ ਪ੍ਰੋਗਰਾਮ ਦੀਆਂ ਨੇ ਉਹ ਅਵੇਲੇਬਲ ਨੇ। ਔਰ ਕਿਸੇ ਵੀ ਇਸ਼ੂ ਦੇ ਉੱਤੇ ਜੋ ਵੀ ਸਾਡੇ ਨਵੇਂ ਵਿਊਅਰ ਵੀ ਜੁੜਦੇ ਨੇ, ਕਿਉਂਕਿ ਕੁਝ ਚੀਜ਼ਾਂ ਬੇਸ਼ੱਕ ਇਤਿਹਾਸ ਤਾਂ ਕਦੇ ਪੁਰਾਣਾ ਨਹੀਂ ਹੁੰਦਾ, ਕਿਉਂਕਿ ਜੋ ਵੀ ਸਾਡਾ ਇਸ ਪੀਰੀਅਡ 'ਚ ਰਿਹਾ ਉਹ ਇੱਕ ਇਮਾਨਦਾਰ ਪਹੁੰਚ ਰਹੀ ਹੈ ਇਸ਼ੂਜ਼ ਦੇ ਉੱਤੇ। ਔਰ ਇਸੇ ਤਰ੍ਹਾਂ ਸੈयद ਜ਼ੈਨ ਲਿਖਦੇ ਨੇ, Sikhs are a brave nation. They deserve separate country like Hindus and Muslims does। कि जिवें हिंदुओं को इंडिया है, मुसलमानों को पाकिस्तान है, सिखां नूं भी अपना मुल्क चाहिए। और जिहड़े ने होर दो तीन जिहड़े ने उन्होंने तो जिंदाबाद ही कीता है। सो बहुत बहुत शुक्रिया। क्योंकि भैन जी किरण गिल दी लिख थोड़ी जी लंबी है, लेकिन मैनूं ये लग्या कि भी बहुत वार साडियां भैणां दे जिहड़े जज्बात ने, बेटियां दे जज्बात ने, ਉਹਨਾਂ ਨੂੰ ਜ਼ਿਆਦਾ ਥਾਂ ਦੇਣੀ ਚਾਹੀਦੀ। ਮੈਂ ਹਮੇਸ਼ਾ ਇਨਕਰੇਜ ਵੀ ਆਪਣੇ ਆਪ ਨੂੰ ਵੀ ਮੈਂ ਇਹ ਰਿਮਾਈਂਡਰ ਦਿੰਦਾ ਕਿ ਵੀ ਅਲਟੀਮੇਟਲੀ ਹਰ ਸੁਸਾਇਟੀ ਦਾ 50% ਬੀਬੀਆਂ ਹੁੰਦੀਆਂ ਨੇ, ਤੇ ਕਿਸੇ ਵੀ ਸਮਾਜ ਨੇ ਜੇ ਅੱਗੇ ਜਾਣਾ ਹੈ, ਕਿਸੇ ਵੀ ਫਰੀडम ਸਟਰਗਲ ਨੇ ਅੱਗੇ ਜਾਣਾ ਹੈ, ਤੇ ਇਸ ਪਾਰਟ ਨੂੰ ਹਿੱਸੇਦਾਰ ਬਣਾਉਣਾ ਇਹ ਸਾਡੀ ਡਿਊਟੀ ਵੀ ਹੈ। ਔਰ ਉਹਨਾਂ ਦੀ ਇਹ ਫੇਸਬੁੱਕ ਪੋਸਟ ਵੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਸਾਡੇ ਬਜ਼ੁਰਗ ਬਹਾਦਰ ਸਨ ਪਰ ਛਲ ਕਪਟ ਤੋਂ ਕੋਹਾਂ ਦੂਰ, ਦੂਸਰੇ ਪਾਸੇ ਦੁਸ਼ਮਣ ਬੁਜ਼ਦਿਲ ਸੀ ਪਰ ਸ਼ਾਤਰ ਵੀ। ਉਸ ਨੂੰ ਪਤਾ ਸੀ ਕਿ ਇਹਨਾਂ ਨੂੰ ਮੌਤ ਦੀ ਪਰਵਾਹ ਨਹੀਂ ਤੇ ਹਥਿਆਰਾਂ ਨਾਲ ਖਤਮ ਨਹੀਂ ਹੋਣੇ, ਇਹਨਾਂ ਨੂੰ ਸਿਰਫ ਵਿਚਾਰਾਂ ਨਾਲ ਖਤਮ ਕੀਤਾ ਜਾ ਸਕਦਾ ਹੈ। ਜਿਹੜੀ ਸੋਚ ਇਹਨਾਂ ਨੂੰ ਸਭ ਤੋਂ ਨਿਆਰੇ ਬਣਾਉਂਦੀ ਹੈ, ਜੇ ਉਹੀ ਨਾ ਹੋਏ ਫਿਰ ਇਹਨਾਂ ਦੀ ਹੋਂਦ ਮਿਟਾਈ ਜਾ ਸਕਦੀ ਹੈ। ਹੁਣ ਅਸੀਂ ਇੱਕ ਜਨਰੇਸ਼ਨ ਪਹਿਲਾਂ ਦੀ ਗੱਲ ਕਰ ਰਹੇ ਕਿ ਭਾਈ ਉਹਨਾਂ ਨੇ ਇਮਾਨਦਾਰੀ ਨਾਲ ਜੇ ਸੰਤ ਪਿੰਡਾਂ ਵਾਲਿਆਂ ਤੋਂ ਹੀ ਸ਼ੁਰੂ ਕਰੀਏ, 18ਵੀਂ ਸਦੀ 'ਚ ਨਾ ਵੀ ਜਾਈਏ, ਤੇ ਇੱਕ ਟਰਾਂਸਪੇਰੈਂਟਲੀ ਓਨੈਸਟ ਕਥਨੀ ਤੇ ਕਰਨੀ ਦੇ ਸੂਰੇ, ਔਰ ਦੁਸ਼ਮਣ ਸ਼ਾਤਰ ਵੀ ਝੂਠਾ ਵੀ ਉਹਨਾਂ ਨੂੰ ਲੱਗਦਾ ਹੈ ਵੀ ਚੈਲੰਜ ਕਰਕੇ ਸਿੱਖ ਦੇ ਸਾਹਮਣੇ ਨਹੀਂ ਖਲੋ ਸਕਦੇ, ਫਿਰ ਤੁਸੀਂ ਥਾਟ ਨੂੰ ਮਾਰੋ। ਜਿਸ ਵਿਚਾਰ 'ਚੋਂ, ਜਿਸ ਥਾਟ 'ਚੋਂ ਤਾਕਤ ਨਿਕਲਦੀ ਹੈ, ਜਿਹੜਾ ਸਾਡਾ ਨਿਆਰਾਪਨ ਹੈ, ਜਿਹਨੂੰ ਗੁਰੂ ਨੇ ਫਰਮਾਇਆ ਸੀ ਜਬ ਲਗ ਖਾਲਸਾ ਰਹਿ ਨਿਆਰਾ तब लग तेज देओ मैं सारा, जब गहे विपरन की रीत मैं न करो इनकी। विपर दी रीत ते चाड़ दिओ, ब्राह्मण दे रस्ते ते तोड़ दिओ। फिर भैन जी कहंदे ने श्री अकाल तख्त साहब ते हमला कांग्रेस दे राज दौरान होया, वो तो दोषी है ही, पर अकाली बीजेपी वाले भी बराबर दे दोषी ने, क्योंकि इन्हां दी मिली भुगत नाल होया। दुश्मन नाल सीधी लड़ाई लड़ना आसान है, पर दोस्त बन के आए चालबाजां दा कई बार पता ही नहीं लगता। जिस बादल दल नूं पंथ दे नां ते वोटां पा के जिताई गए, सब तो वध नुकसान उसने ही किया। और अक्सर मैं ये कहना कि कांग्रेस बेअंते इंदिरा गांधी ने तो सिख मारे, सिख ਜਿਹੜੇ ਨੇ ਅਕਾਲ ਤਖਤ ਢਾਇਆ, ਨਸਲਕੁਸ਼ੀਆਂ ਕੀਤੀਆਂ। ਇਹਨੇ ਬਾਦਲ ਐਂਡ ਕੰਪਨੀ ਨੇ ਸਿਧਾਂਤ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼, ਜਿਵੇਂ RSS ਨੂੰ ਫੁੱਟ ਹੋਲਡ ਦਿੱਤਾ, ਉਹਦੇ 'ਚ ਉਹਨਾਂ ਨੇ ਵੀ ਮੈਂਸ਼ਨ ਕੀਤਾ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਵਿੱਚ RSS ਦੀ ਘੁਸਪੈਠ ਇਹਨਾਂ ਰਾਹੀਂ ਹੋਈ। ਸ਼ਰਧਾ ਨਾਲ ਚੜਾਇਆ ਹੋਇਆ ਤੁਹਾਡਾ ਪੈਸਾ ਤੁਹਾਡੀਆਂ ਹੀ ਜੜ੍ਹਾਂ ਵੱਢਣ ਲਈ ਵਰਤਿਆ ਜਾਂਦਾ ਹੈ। ਦਰਬਾਰ ਸਾਹਿਬ ਤੇ ਹਮਲਾ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾ ਕੇ ਕੁਝ ਇਤਿਹਾਸਕ ਦਸਤਾਵੇਜ਼ ਸਾੜ ਦਿੱਤੇ, ਕੁਝ ਵੇਚ ਲਏ ਗਏ,
ਇਹ ਸਭ ਤੁਹਾਡਾ ਸ਼ਾਨਮਤਾ ਇਤਿਹਾਸ ਮਿਟਾਉਣ ਦੀਆਂ ਕੋਸ਼ਿਸ਼ਾਂ ਹੀ ਤਾਂ ਸਨ ਜੋ ਹਾਲੇ ਵੀ ਜਾਰੀ ਨੇ। ਪੁੱਠੀਆਂ ਸਿੱਧੀਆਂ ਰਚਨਾਵਾਂ ਲਿਖਾ ਕੇ ਕੂੜ ਪ੍ਰਚਾਰ ਦੁਆਰਾ ਗੁਰੂ ਸਾਹਿਬਾਨ ਦੇ ਨਾਂ ਨਾਲ ਜੋੜ ਦਿੱਤਾ ਗਿਆ। ਗੁਰੂ ਸਾਹਿਬਾਨ ਵੇਲੇ ਦੀਆਂ ਇਮਾਰਤਾਂ ਜਾਂ ਢਾਹ ਦਿੱਤੀਆਂ ਗਈਆਂ ਜਾਂ ਉਹਨਾਂ ਤੇ ਸੰਗਮਰਮਰ ਥੱਪ ਦਿੱਤਾ ਗਿਆ। ਇਹ ਜਿਹੜਾ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਕਿਵੇਂ ਹਿਸਟਰੀ ਵੀ ਔਰ ਜਿਹੜੀਆਂ ਸਾਡੀਆਂ ਵਿਰਾਸਤੀ ਇਮਾਰਤਾਂ ਨੇ ਉਹਨਾਂ ਨੂੰ ਕਿਵੇਂ ਡਿਸਟਰੋਏ ਕੀਤਾ ਗਿਆ। ਸਾਨੂੰ ਆਪਸ ਵਿੱਚ ਲੜਾ ਕੇ ਸਾਡੀ ਤਾਕਤ ਖਤਮ ਕਰ ਦਿੰਦੇ ਰਹੇ। ਦੁਸ਼ਮਣ ਇੰਨਾ ਸ਼ਾਤਰ ਹੈ ਕਿ ਤੁਹਾਡੇ ਹੀ ਘਰ ਦੇ ਜੀਆਂ ਨੂੰ ਤੁਹਾਡੇ ਖਿਲਾਫ ਭੁਗਤਾ ਜਾਂਦਾ ਹੈ। ਜੇ ਕੋਈ ਕੌਮ ਦਾ ਦਰਦ ਲੈ ਕੇ ਲੋਕ ਨਾਇਕ ਬਣ ਕੇ ਉੱਭਰਦਾ ਵੀ ਹੈ ਤਾਂ ਉਸ ਦੀ ਕਰੈਕਟਰ ਅਸੈਸੀਨੇਸ਼ਨ ਕਰਕੇ ਉਸ ਨੂੰ ਖਲਨਾਇਕ ਬਣਾ ਦਿੱਤਾ ਜਾਂਦਾ। ਅਸੀਂ ਦੇਖ ਰਹੇ ਹਾਂ ਰੋਜ਼ਾਨਾ ਵਾਪਰ ਰਿਹਾ। ਜੇ ਪਿੰਡਾਂ ਵਾਲੇ ਨਾ ਹੁੰਦੇ ਤਾਂ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਹੋਣਾ। ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਾਉਣ ਨਾਲ ਇੱਕ ਹੋਰ 84 ਵਾਪਰ ਸਕਦੀ ਸੀ ਵਰਗੇ ਨੈਰੇਟਿਵ ਸਿਰ ਦਿੱਤੇ ਜਾਂਦੇ ਨੇ। ਉਦੋਂ ਸਿਰਜਿਆ ਗਿਆ, ਅੱਜ ਤੱਕ ਵੀ ਦੁਹਰਾਈ ਜਾਂਦੇ ਨੇ ਕਿ ਜੀ ਹਮਲਾ ਤਾਂ ਆਪ ਹੀ ਅਸੀਂ ਕਰਵਾਇਆ ਜੀ, ਉੱਥੇ ਕਾਹਨੂੰ ਤਿਉਹਾਰ ਲੈ ਕੇ ਬੈਠੇ ਸੀ। ਇਹੀ ਹੁਣ 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਕਿ ਜੀ ਇਹ ਤਾਂ 84 ਹੋ ਜਾਣੇ ਸੀ, ਟਕੈਤਾਂ ਨੇ ਬਚਾਤਾ, ਨਹੀਂ ਤਾਂ ਇਹ ਹੋਣਾ ਸੀ। ਇਹੀ ਨੈਰੇਟਿਵ ਬਣਾ। ਜੇ ਤੁਹਾਡੇ ਦਿਮਾਗ ਵਿੱਚ ਇਹ ਡਰ ਹੈ ਕਿ ਤੁਸੀਂ ਆਪਣਾ ਖਾਲਸਾਈ ਨਿਸ਼ਾਨ ਵੀ ਕਿਸੇ ਇਮਾਰਤ ਤੇ ਨਹੀਂ ਲਾ ਸਕਦੇ ਤਾਂ ਤੁਸੀਂ ਖੁਦ ਹੀ ਇਹ ਮੰਨੀ ਬੈਠੇ ਹੋ ਕਿ ਤੁਸੀਂ ਇੰਡੀਆ ਵਿੱਚ ਗੁਲਾਮ ਹੋ। ਇਸ ਤੋਂ ਵੱਡਾ ਹੋਰ ਕੀ ਸਬੂਤ ਹੈ ਗੁਲਾਮੀ ਦਾ? ਫਿਰ ਤਾਂ ਸਾਨੂੰ ਇਹਨਾਂ ਗੱਲਾਂ ਨੂੰ ਵੀ ਸਮਝਣਾ ਪਵੇਗਾ ਕਿ ਗੁਲਾਮਾਂ ਨੂੰ ਮਾਲਕ ਕਦੇ ਵੀ ਇੱਕ ਨਹੀਂ ਹੋਣ ਦਿੰਦੇ। ਉਹ ਨੌਕਰਾਂ ਨੂੰ ਹਰ ਇੱਕ ਨੂੰ ਵੱਖਰੀਆਂ ਵੱਖਰੀਆਂ ਇੰਸਟਰਕਸ਼ਨਾਂ ਹੁੰਦੀਆਂ ਨੇ। ਕਿਸੇ ਨੂੰ ਰੁਪਈਆ ਵਾਧੂ ਦਿੱਤਾ ਹੁੰਦਾ, ਖਬਰ ਉਹਨੂੰ ਨਾ ਦੱਸੀ, ਉਹਦੇ ਇੰਨੇ ਹੀ ਰਹਿਣਗੇ। ਇਹ ਉਹਨਾਂ ਨੂੰ ਵੰਡ ਕੇ ਰੱਖਣਾ ਹੁੰਦਾ ਹੈ। ਸਟੇਟ ਦਾ ਕੰਮ ਹੈ ਉਹ ਹਮੇਸ਼ਾ ਹੀ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਵਿੱਚ ਦੁਬਦਾ ਤੇ ਭੰਬਲ ਭੂਸਾ ਪਾਉਣ ਦਾ ਕੰਮ ਕਰਦੀ ਹੈ। ਜੇ ਕਿਸੇ ਵਿਅਕਤੀ ਵਿਸ਼ੇਸ਼ ਤੇ ਰਲ ਕੇ ਚੱਲਣ ਨੂੰ ਏਕਤਾ ਸਮਝਾਂਗੇ ਤਾਂ ਫਿਰ ਧੋਖਾ ਖਾਵਾਂਗੇ। ਜੇ ਨਿਸ਼ਾਨੇ ਦੀ ਪ੍ਰਾਪਤੀ ਤੇ ਸਿਧਾਂਤ ਲਈ ਕੰਮ ਕਰਾਂਗੇ ਤਾਂ ਜਿਵੇਂ ਜਿਵੇਂ ਉਸ ਨਿਸ਼ਾਨੇ ਵੱਲ ਵਧਾਂਗੇ ਆਪਣੇ ਆਪ ਹੀ ਇੱਕ ਦੂਜੇ ਦੇ ਨੇੜੇ ਹੁੰਦੇ ਜਾਵਾਂਗੇ। ਕਿ ਜਿਹੜੀ ਏਕਤਾ ਹੈ ਉਹ ਤਾਂ ਏਜੰਡੇ ਪਰਪਸ ਕਾਜ਼ ਦੀ ਹੁੰਦੀ ਹੈ। ਕਿਸੇ ਮੰਜੇ ਤੇ ਬਿਠਾ ਦਿਓ, ਕਿਸੇ ਨੂੰ ਕਹੋ ਜੀ ਏਕਤਾ ਹੋ ਗਈ, ਇਵੇਂ ਨਹੀਂ ਹੁੰਦੀ। ਸਿੱਖ ਮਿਸਲਾਂ ਦੇ ਇਤਿਹਾਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਜਦੋਂ ਸਾਰੀ ਕੌਮ ਗੁਲਾਮ ਹੋਏ ਤਾਂ ਰਲ ਮਿਲ ਕੇ ਚੱਲਣ ਵਿੱਚ ਹੀ ਭਲਾ ਹੈ ਔਰ ਇੱਕ ਝੰਡੇ ਥੱਲੇ ਇਕੱਠੇ ਹੋਈਏ, ਇੱਕ ਨਿਸ਼ਾਨਾ ਸਾਹਮਣੇ ਰੱਖ ਕੇ ਚੱਲੀਏ। ਸਮੁੱਚੀ ਕੌਮ ਦਾ ਭਲਾ ਸਾਡਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ, ਕੁਰਸੀ ਨਹੀਂ। ਇਹ ਗੱਲ ਯਾਦ ਰੱਖਿਓ ਕਿ ਸਾਡੇ ਦੌਰ ਨੇ ਵੀ ਇਤਿਹਾਸ ਦਾ ਹਿੱਸਾ ਬਣਨਾ ਹੈ। ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਿਵੇਂ ਯਾਦ ਕਰਨਗੀਆਂ ਉਹ ਸਾਡੇ ਅੱਜ ਤੇ ਨਿਰਭਰ ਕਰਦਾ ਹੈ। ਸਾਨੂੰ ਚਾਹੀਦਾ ਹੈ ਕਿਸੇ ਗੱਲ ਬਾਰੇ ਇੱਕਦਮ ਬੋਲਣ ਨਿਕਲਣ ਨਾਲੋਂ ਉਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਿਆ ਕਰੀਏ। ਇਸ ਵਿੱਚ ਕਿਸ ਦਾ ਫਾਇਦਾ ਹੈ, ਆਪਸ ਵਿੱਚ ਨਹੀਂ ਦੁਸ਼ਮਣਾਂ ਨਾਲ ਲੜੀਏ। ਸਿਰ ਦੇਣੇ ਤਾਂ ਪਹਿਲਾਂ ਤੋਂ ਹੀ ਜਾਣਦੇ ਸੀ, ਸਿਰਾਂ ਤੋਂ ਕੰਮ ਲੈਣਾ ਵੀ ਸਿੱਖੀਏ। ਔਰ ਭੈਣ ਜੀ ਕਿਰਨਜੀਤ ਕੌਰ ਗਿੱਲ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਲੇਕਿਨ ਕਿਉਂਕਿ ਅੱਜ ਨਵਾਂ ਮਹੀਨਾ ਅੱਸੂ, ਉਸ ਦੀ ਬਰੀਫ ਮੈਂ ਜਿਹੜਾ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਇਸ ਮਹੀਨੇ ਦੇ ਵਿੱਚ, ਉਸ ਨੂੰ ਮੈਂ ਸਾਂਝਾ ਕਰਨਾ ਚਾਹੁੰਦਾ। ਅਸੁਨ ਆਓ ਪਿਰਾ ਸਾ ਧਨ ਝੂਰ ਮੁਈ ਤਾਂ ਮਿਲੀਐ ਪ੍ਰਭ ਮੇਲੇ ਦੂਜੇ ਭਾਏ ਖੁਈ ਝੂਠ ਵਿਗੁੱਤੀ ਤਾਂ ਪਿਰ ਮੁੱਤੀ ਕੁੱਕੈ ਕਾਹੇ ਸੇ ਫੁੱਲੇ ਆਗੈ ਕਾਮ ਪਿਛੈ ਰੁੱਤ ਜਾਡਾ ਦੇਖ ਚਲਤ ਮਨ ਡੋਲੇ ਤੈ ਦਿਸ ਸਾਖ ਹਰੀ ਹਰਿਆਵਲ ਸਹਿਜ ਪਕੈ ਸੋ ਮੀਠਾ ਨਾਨਕ ਅਸੁਨ ਮਿਲੋ ਪਿਆਰੇ ਸਤਿਗੁਰ ਪੈ ਬਸੀਠਾ। ਬੇਸ਼ੱਕ ਮਹੀਨਾ ਜਾਂ ਥਿਤਵਾਰ ਜਾਂ ਵਾਰਾਂ ਤੇ ਆਧਾਰਿਤ ਬਾਣੀ ਹੈ, ਇਹ ਕੋਈ ਸ਼ੁਭ ਅਸ਼ੁਭ ਨਹੀਂ ਹੈ। ਹਰ ਮਹੀਨਾ, ਕਿਉਂਕਿ 12 ਜਿਨ੍ਹਾਂ ਨੂੰ ਦੇਸੀ ਮਹੀਨੇ ਕਿਹਾ ਜਾਂਦਾ ਸੀ, ਅਸੀਂ ਨਾਨਕਸ਼ਾਹੀ ਕੈਲੰਡਰ ਦਾ ਅੱਸੂ ਮਹੀਨੇ ਦੀ ਅੱਜ ਪਹਿਲੀ ਤਾਰੀਖ ਹੈ। ਸੋ ਇਹਨੂੰ ਆਧਾਰ ਬਣਾ ਕੇ ਗੁਰੂ ਸਾਹਿਬ, ਕਿਉਂਕਿ ਇਹ ਹੁਣ ਮੌਸਮ ਹੈ ਜਦੋਂ ਗਰਮੀ ਘਾਟੇ ਵੱਲ ਹੈ, ਠੰਡ ਵੱਲ ਅਸੀਂ ਵੱਧ ਰਹੇ ਹਾਂ, ਤੇ ਇਨਸਾਨੀ ਰੂਹ ਦੇ ਨਾਲ ਇਸ ਨੂੰ ਜੋੜ ਕੇ ਕਿ ਇਸ ਮਹੀਨੇ ਦੇ ਵਿੱਚ ਆਪਣੇ ਪਤੀ ਨਾਲੋਂ ਵਿਛੜੀ ਹੋਈ ਪਤਨੀ, ਜਿਹਦਾ ਪਤੀ ਦੂਰ ਹੈ ਔਰ ਇਹ ਪਤੀ ਰੂਹ ਦਾ ਮਾਲਕ ਰੱਬ ਹੈ ਔਰ ਸਾਡੀ ਰੂਹ ਉਸ ਪਤਨੀ ਵਾਂਗ ਹੈ ਜਿਹੜੀ ਉਸ ਰੱਬ ਤੋਂ ਵਿਛੜੀ ਹੋਈ ਹੈ, ਕਿਵੇਂ ਉਸ ਦਾ ਨਿਗ ਮਾਨਣਾ, ਉਸ ਪ੍ਰਭੂ ਪਿਆਰੇ ਦੀ ਸੰਗਤ ਦਾ
ਅਸੁਨ ਆਓ ਪਿਰਾ ਸਾ ਧਨ ਝੂਰ ਮੋਈ, ਕਿ ਜੇ ਇਸ ਮਹੀਨੇ 'ਚ ਪ੍ਰਭੂ ਦਾ ਰੱਬ ਦਾ ਪਿਆਰ ਨਹੀਂ ਹੈ, ਰੂਹ ਵਿਛੜੀ ਹੋਈ ਹੈ, ਤੇ ਇਹ ਝੂਰ ਕੇ ਮਰਨ ਵਾਂਗ ਹੈ। ਜਿਵੇਂ ਦੁਨਿਆਵੀ ਔਰਤ ਆਪਣੇ ਪਤੀ ਤੋਂ ਬਿਨਾਂ ਜਿਹੜੀ ਹੈ ਝੂਰਦੀ ਹੈ ਕਿ ਮੇਰਾ ਪਿਆਰਾ ਕਦੋਂ ਘਰ ਆਏਗਾ, ਤਾਂ ਮਿਲੀਏ ਪ੍ਰਭ ਮੇਲੇ ਦੂਜਾ ਪਾਏ ਹੋਈ। ਜੇ ਅਸੀਂ ਰੱਬ ਨੂੰ ਛੱਡ ਕੇ ਹੋਰ ਚੀਜ਼ਾਂ ਦੇ ਵਿੱਚ ਖੁਆਰੀ ਰੱਖਾਂਗੇ ਤੇ ਫਿਰ ਰੱਬ ਦੀ ਯਾਦ ਤੋਂ ਬਿਰਵੇ ਰਹਿ ਕੇ ਇਵੇਂ ਹੀ ਝੂਰਦੇ ਰਵਾਂਗੇ, ਉਸ ਆਨੰਦ ਨੂੰ ਹਾਸਲ ਨਹੀਂ ਕਰਾਂਗੇ। ਤੇ ਜੇ ਅਸੀਂ ਝੂਠ ਦੇ ਵਿੱਚ ਫਸ ਕੇ ਝੂਠ ਵਿਕੁੱਤੀ ਤਾਂ ਫਿਰ ਮੁੱਤੀ, ਮੁੱਤੀ ਹੁੰਦਾ ਛੱਡਣਾ। ਜੇ ਅਸੀਂ ਝੂਠ ਦੇ ਉੱਤੇ ਮਬਨੀ ਜ਼ਿੰਦਗੀ ਜੀਵਾਂਗੇ ਤੇ ਰੱਬ ਸਾਨੂੰ ਦਰਕਿਨਾਰ ਕਰੇਗਾ, ਰੱਬ ਦੀ ਨੇੜਤਾ ਸਾਨੂੰ ਨਹੀਂ ਮਿਲੇਗੀ। ਕੁੱਕਾ ਕਾਹੇ ਸੇ ਫੁੱਲੇ। ਹੁਣ ਕਿਉਂਕਿ ਅੱਸੂ ਦੇ ਮਹੀਨੇ ਜਦੋਂ ਪੰਜਾਬ ਦੇ ਦਰਿਆਵਾਂ ਖੱਡਾਂ ਦੀ ਤੁਸੀਂ ਗੱਲ ਕਰੋ ਤੇ ਜਿਹੜੇ ਜੰਗਲੀ ਫੁੱਲ ਨੇ ਉਹਨਾਂ ਦੇ ਨਾਂ ਅਸੀਂ ਕੁੱਕਾ ਕਾਕ, ਇਹ ਉਸ ਪੀਰੀਅਡ ਦੇ ਚਿੱਟਾ ਰੰਗ ਹੁੰਦਾ ਉਹਨਾਂ ਦਾ। ਤੇ ਸਾਡੀ ਵੀ ਜਵਾਨੀ ਲੰਘ ਗਈ, ਵਾਲ ਚਿੱਟੇ ਹੋ ਰਹੇ ਨੇ, ਬੁਢਾਪੇ 'ਚ ਅਸੀਂ ਆ ਗਏ ਕਿ ਭਾਈ ਜਿਵੇਂ ਪਿਰ ਤੋਂ ਵਿਛੜ ਕੇ ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਬੁਢਾਪੇ ਤੱਕ ਆਂਦੇ ਆ, ਜਿਹੜੀ ਹੈ ਕੁੱਕੇ ਕਾਹ ਸੇ ਫੁੱਲੇ, ਉਹਨਾਂ ਫੁੱਲਾਂ ਵਾਂਗ ਸਾਡੀ ਵੀ ਜ਼ਿੰਦਗੀ ਪੱਕ ਗਈ ਹੈ। ਆ ਗਿਆ ਕਾਮ ਪਿੱਛੇ, ਰੁੱਤ ਗਰਮੀ ਪਿੱਛੇ ਰਹਿ ਗਈ ਹੈ, ਅੱਗੋਂ ਜਾਡਾ ਠੰਡ ਆ ਰਹੀ ਹੈ, ਦੇਖ ਚਲਤ ਮਨ ਡੋਲੇ। ਮਤਲਬ ਇਹ ਹੈ ਕਿ ਮੌਸਮ ਹੀ ਨਹੀਂ ਬਦਲ ਰਹੇ, ਸਾਡੀ ਜ਼ਿੰਦਗੀ ਵੀ ਆਪਣੇ ਅੰਤ ਵੱਲ ਜਾ ਰਹੀ ਹੈ। ਦੈ ਦਿਸ ਸਾਖ ਹਰੀਆ ਰਿਆਵਲ ਸਹਿਜ ਪੱਕਾ ਸੋ ਮਿੱਠਾ। ਜਿਹਨੂੰ ਰੱਬ ਨੇ ਆਪਣੇ ਗਲ ਨਾਲ ਲਾ ਲਿਆ, ਉਹਨਾਂ ਦੇ ਲਈ ਹਰ ਪਾਸੇ ਹਰਿਆਵਲ ਹੈ, ਔਰ ਉਹ ਸਹਿਜ ਰਹਿ ਕੇ ਉਹਦੀ ਯਾਦ ਦੇ ਵਿੱਚ ਸਹਿਜ ਪੱਕੇ ਸੋ ਮਿੱਠਾ, ਸਹਿਜੇ ਸਹਿਜੇ ਰੱਬ ਦੀ ਯਾਦ 'ਚ ਰਹਿੰਦੇ ਆ, ਉਹਨਾਂ ਨੇ ਰੱਬ ਨੂੰ ਹਾਸਲ ਕਰ ਰਿਹਾ। ਨਾਨਕ ਅਸੁਨ ਮਿਲੋ ਪਿਆਰੇ ਸਤਿਗੁਰ ਪੈ ਬਸੀਠਾ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਅਸੂ ਦਾ ਮਹੀਨਾ ਉਸ ਪਿਆਰੇ ਨਾਲ ਮਿਲਾਪ ਦਾ ਮਹੀਨਾ ਬਣੇ, ਔਰ ਸਤਿਗੁਰੂ ਦੇ ਉੱਤੇ ਭਰੋਸਾ ਰੱਖ ਕੇ ਬਸੀਠ ਹੁੰਦਾ ਵਿਚੋਲਾ, ਕਿ ਸਤਿਗੁਰੂ ਨੂੰ ਵਿਚੋਲਾ ਬਣਾਓ ਜਿਹੜਾ ਕਿ ਇਨਸਾਨੀ ਰੂਹ ਨੂੰ ਉਸ ਰੱਬ ਦੇ ਨਾਲ ਮੇਲ ਲੈ। ਇਹ ਅੱਜ ਦਾ ਜੀ ਦਾਸ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇਮੀ ਸ਼ੁਰੂ ਤੱਕ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਤੇ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।